व्यूअर्स फिर दोबारा ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ ਜੀ ਡਾਕਟਰ ਸਾਹਿਬ। ਹੁਣ ਅਸੀਂ ਆਪਣੇ ਸਵਾਲਾਂ ਦਾ ਸੈਕਸ਼ਨ ਸ਼ੁਰੂ ਕਰਦੇ ਹਾਂ। ਅੱਜ 29 ਨਵੰਬਰ 2013 14 ਮੱਘਰ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਦੇਖੋ 29 ਨਵੰਬਰ 1885 ਨੂੰ ਬਾਬਾ ਰਾਮ ਸਿੰਘ ਨਾਮਧਾਰੀ ਜਿਹੜੇ ਨੇ ਉਹ ਰੰਗੂਨ ਦੇ ਵਿੱਚ ਉਹਨਾਂ ਨੇ ਚੜ੍ਹਾਈ ਕੀਤੀ ਜੀ। ਸਰ ਕਪੂਰ ਸਿੰਘ ਉਹਨਾਂ ਨੇ ਇੱਕ ਛੋਟੀ ਜਿਹੀ ਪੁਸਤਕ ਸਪਤ ਸ਼੍ਰਿੰਗ ਨਾਂ ਦੀ ਲਿਖੀ ਹੈ। ਸ਼੍ਰਿੰਗ ਦਾ ਮਤਲਬ ਚੋਟੀ ਹੁੰਦਾ ਹੈ ਜੀ। ਔਰ ਉਹਦੇ 'ਚ ਉਹਨਾਂ ਨੇ ਸਪਤ ਦਾ ਮਤਲਬ 7 ਹੁੰਦਾ ਹੈ। ਉਹਦੇ 'ਚ ਉਹਨਾਂ ਨੇ 7 ਸ਼ਖਸੀਅਤਾਂ ਜਿਨ੍ਹਾਂ ਨੇ ਇਤਿਹਾਸ ਨੂੰ ਪ੍ਰਭਾਵਿਤ ਕੀਤਾ ਹੈ ਉਹਨਾਂ ਦੀ ਬੜੀ ਸੰਖੇਪ ਜੀਵਨੀ ਲਿਖੀ ਹੈ। ਔਰ ਉਹਨਾਂ ਸਪਤ ਸ਼੍ਰਿੰਗ ਦੀਆਂ ਉਹਨਾਂ 7 ਸ਼ਖਸੀਅਤਾਂ ਦੇ ਵਿੱਚ ਇੱਕ ਬਾਬਾ ਰਾਮ ਸਿੰਘ ਨਾਮਧਾਰੀ ਨੇ ਜੀ। ਇਹ ਵੈਸੇ ਬਦਕਿਸਮਤੀ ਦੀ ਗੱਲ ਹੈ ਵੀ ਕਿਉਂਕਿ ਉਹ ਮੁੱਖ ਧਾਰਾ ਪੰਥ ਨਾਲੋਂ ਉਹਨਾਂ ਦੇ ਜਿਹੜੇ ਜਾਨਸ਼ੀਨ ਸੀ, ਕਿਉਂਕਿ ਉਹਨਾਂ ਦੇ ਭਰਾ ਨੇ ਉਸ ਤੋਂ ਬਾਅਦ ਗੱਦੀ ਸਾਂਭੀ, ਫਿਰ ਉਹਦਾ ਮੁੰਡਾ, ਫਿਰ ਉਹਦਾ ਹੁਣ ਤੱਕ ਨਹੀਂ ਲੜ ਰਹੇ ਨੇ ਆਪਸ 'ਚ। ਔਰ ਇਸ ਕਰਕੇ ਜਿਹੜੀ ਕੂਕਿਆਂ ਦੀ ਕੁਰਬਾਨੀ ਹੈ ਜਾਂ ਬਾਬਾ ਰਾਮ ਸਿੰਘ ਦੀ ਵਿਜ਼ਨ ਸੀ ਕਿ ਕਿਵੇਂ ਅੰਗਰੇਜ਼ਾਂ ਨੂੰ ਬਾਹਰ ਕੱਢਣ ਦੇ ਲਈ ਰਹਿਣ ਨਾ ਦੇਵੋ ਹਿੰਦ 'ਚ ਰਾਜ ਫਰੰਗੀ ਦਾ ਨਾਅਰਾ, ਖੱਦਰ ਪਾਉਣ ਦੀ ਗੱਲ, ਜਿਹੜੀ ਨਾਨ ਕੋਆਪਰੇਸ਼ਨ ਅਸਹਿਯੋਗ ਦੀ ਗੱਲ ਬਾਅਦ ਦੇ ਵਿੱਚ ਗਾਂਧੀ ਨੂੰ ਦਿੱਤਾ ਗਿਆ ਕ੍ਰੈਡਿਟ ਕਿ ਜੀ ਗਾਂਧੀ ਦੇ ਓਰੀਜਨਲ ਥਾਟ ਸੀ, ਇਹ ਉਹਦੇ ਥਾਟ ਨਹੀਂ ਸੀ। ਇਹ ਬਾਬਾ ਰਾਮ ਸਿੰਘ ਨਾਮਧਾਰੀ ਨੇ ਬੜੇ ਪ੍ਰਭਾਵਸ਼ਾਲੀ ਤਰੀਕੇ ਦੇ ਨਾਲ ਇਹ ਅੰਦੋਲਨ ਸ਼ੁਰੂ ਕੀਤਾ। ਉਸ ਵੇਲੇ 22 ਸੂਬੇ ਬਣਾਏ ਥਾਂ ਥਾਂ ਦੇ ਉੱਤੇ ਜੀ। ਅੰਗਰੇਜ਼ਾਂ ਦਾ ਸਭ ਕੁਝ ਬਾਈਕਾਟ ਕੀਤਾ, ਉਹਨਾਂ ਦੀਆਂ ਟ੍ਰੇਨਾਂ, ਉਹਨਾਂ ਦੇ ਪੋਸਟ ਆਫਿਸ। ਔਰ ਇਹ ਅੰਗਰੇਜ਼ਾਂ ਦੀ ਇੰਟੈਲੀਜੈਂਸ ਦਾ ਕਹਿਣਾ ਹੈ ਕਿ ਜਿਹੜੀ ਉਹਨਾਂ ਨੇ ਆਪਣਾ ਕੂਕਿਆਂ ਨੇ ਪੈਰਲਲ ਮੇਲ ਸਿਸਟਮ ਡਿਵੈਲਪ ਕੀਤਾ ਸੀ ਕਿ ਉਹਨਾਂ ਦਾ ਜਿਹੜਾ ਮੇਲ ਸਿਸਟਮ ਹੈ ਜਾਂ ਚਿੱਠੀਆਂ ਦਾ ਪਹੁੰਚਾਉਣ ਦਾ ਉਹ ਜ਼ਿਆਦਾ ਫਾਸਟ ਸੀ ਅੰਗਰੇਜ਼ਾਂ ਦੇ ਸਿਸਟਮ ਨਾਲੋਂ ਵੀ ਜੀ। ਇਹ ਵੱਖਰੀ ਗੱਲ ਹੈ ਵੀ ਇੰਟੈਲੀਜੈਂਸ ਉਹਨਾਂ ਦੀ ਬ੍ਰਿਟਿਸ਼ ਵਿੱਚ ਵੜ ਗਏ, ਉਹਨਾਂ ਦੇ ਕੂਕਿਆਂ ਨੂੰ ਗਲਤ ਪਾਸੇ ਪਾ ਦਿੱਤਾ, ਬੁੱਚੜਾਂ ਨੂੰ ਮਾਰਨ 'ਤੇ ਲਾ ਦਿੱਤਾ ਕਿ ਜੀ ਇਹ ਗਾਵਾਂ ਮਾਰਦੇ ਨੇ, ਔਰ ਫਿਰ ਉਹ ਫੜੇ ਗਏ। ਪਰ ਇਹ ਵੀ ਜਿਹੜਾ ਇਤਿਹਾਸ ਦਾ ਇੱਕ ਗਲੋਰੀਅਸ ਚੈਪਟਰ ਹੈ ਕਿ ਕਿਵੇਂ ਫਿਰ ਉਹ ਕੂਕੇ ਲਗਭਗ ਮੇਰਾ ਖਿਆਲ ਹੈ 60 ਦੇ ਕਰੀਬ, 42 ਇੱਕ ਵਾਰ, 18 ਇੱਕ ਵਾਰ, ਉਹਨਾਂ ਨੂੰ ਤੋਪਾਂ ਦੇ ਸਾਹਮਣੇ ਖੜੇ ਕਰਕੇ ਉਡਾਇਆ ਗਿਆ। ਔਰ ਉਹਨਾਂ 'ਚੋਂ ਇੱਕ ਨੇ ਵੀ ਜਿਹੜਾ ਹੈ ਉਹ ਆਪਣਾ ਸਿਰ ਨਹੀਂ ਝੁਕਾਇਆ। ਸ਼ਬਦ ਪੜ੍ਹਦੇ ਉੱਚੀ ਉੱਚੀ, ਕਿਉਂਕਿ ਬੜੇ ਵਿਰਾਗ ਔਰ ਵਜਦ 'ਚ ਆ ਕੇ ਇਸੇ ਤੋਂ ਹੀ ਸ਼ਬਦ ਕੂਕਾ ਵੀ ਪਿਆ ਕਿ ਜੀ ਇਹ ਤਾਂ ਕੂਕਾਂ ਮਾਰਦੇ ਨੇ, ਬੜੀ ਉੱਚੀ ਉੱਚੀ ਉਹਨਾਂ ਨੇ ਬਾਣੀ ਪੜ੍ਹਨੀ। ਸੋ ਉਹ ਜਿਹੜੇ ਨੇ ਤੋਪਾਂ ਦੇ ਸਾਹਮਣੇ ਖੜੇ ਹੋਏ ਔਰ ਕੱਲਾ ਇੱਕ ਤੋਪ ਦਾ ਗੋਲਾ ਚੱਲਦਾ ਸੀ, ਉਹਦਾ ਸਰੀਰ ਫਿੱਤੇ ਹੋ ਜਾਂਦਾ ਸੀ ਲੋਕਾਂ ਦੇ ਸਾਹਮਣੇ, ਪਰ ਉਹਨਾਂ 'ਚ ਕੋਈ ਡੋਲਿਆ ਨਹੀਂ ਹੈ। ਸੋ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਦੇਖਿਆ ਵੀ ਬਾਬਾ ਰਾਮ ਸਿੰਘ ਦੀ ਹੋਂਦ ਇੱਥੇ ਠੀਕ ਨਹੀਂ ਹੈ। ਉਹਨਾਂ ਨੇ 1872 ਦੇ ਵਿੱਚ ਜਲਾਵਤਨ ਕਰਕੇ ਰੰਗੂਨ ਭੇਜਿਆ। ਉਦੋਂ ਅਜੇ ਕਾਲਾ ਪਾਣੀ ਨਹੀਂ ਸੀ ਜੇਲ੍ਹ ਬਣੀ, ਜਾਂ ਰੰਗੂਨ ਜਾਂ ਸਿੰਗਾਪੁਰ ਭੇਜਿਆ ਜਾਂਦਾ ਸੀ, ਜਿਵੇਂ ਭਾਈ ਮਹਾਰਾਜ ਸਿੰਘ ਨੂੰ ਭੇਜਿਆ ਸੀ ਜੀ। ਸੋ ਉੱਥੇ ਲਗਭਗ ਨਾਲ ਉਹਨਾਂ ਦੇ ਸ਼ਾਇਦ 4 ਜਾਂ 5 ਜਾਂ 6 ਹੋਰ ਵੀ ਉਹਨਾਂ ਦੇ ਜਿਹੜੇ ਸੇਵਕ ਸੀ ਉਹਨਾਂ ਦੇ ਨਾਲ ਭੇਜੇ। ਉੱਥੇ ਹੀ ਉਹਨਾਂ ਦੀ ਜਲਾਵਤਨੀ ਦੇ ਵਿੱਚ ਉਹਨਾਂ ਦੀ ਮੌਤ ਹੋਈ ਰੰਗੂਨ ਦੇ ਵਿੱਚ। ਜਿਵੇਂ ਬਹਾਦਰ ਸ਼ਾਹ ਜ਼ਫਰ ਨੂੰ 1857 ਦੇ ਗਦਰ ਤੋਂ ਬਾਅਦ ਜਲਾਵਤਨ ਕਰਕੇ ਰੰਗੂਨ ਭੇਜਿਆ ਗਿਆ ਸੀ ਜੀ। ਤੇ ਉਸੇ ਹੀ ਬਹਾਦਰ ਸ਼ਾਹ ਦੀਆਂ ਉਹ ਗਜ਼ਲਾਂ ਨੇ ਕਿ ਲਗਤਾ ਨਹੀਂ ਹੈ ਦਿਲ ਮੇਰਾ ਉਜੜੇ ਦਿਆਰ ਮੇਂ, ਕਿਉਂਕਿ ਉੱਥੇ ਬਹੁਤ ਮੀਂਹ ਪੈਂਦੇ ਨੇ, ਜੰਗਲ ਹੈ ਸਾਰਾ, ਦਿਆਰ ਜੰਗਲ ਨੂੰ ਕਹਿੰਦੇ ਨੇ ਜੀ। ਔਰ ਉਹਦੀ ਉਹ ਜਿਹੜੀ ਗਜ਼ਲ ਬਹੁਤ ਅੱਜ ਵੀ ਗਾਈ ਜਾਂਦੀ, ਉਮਰੇ ਦਰਾਜ਼ ਮਾਂਗ ਕਰ ਲਾਏ ਥੇ 4 दिन, 2 आरज़ू में कट गए 2 इंतज़ार में, कितना है बदनसीब ज़फ़र दफन के लिए, 2 गज़ ज़मीं भी न मिली कुएं यार में, लगता नहीं है दिल मेरा उजड़े दयार में। ਸੋ ਬੇਸ਼ੱਕ ਬਾਬਾ ਰਾਮ ਸਿੰਘ ਹੋਰਾਂ ਬਾਰੇ ਸਾਨੂੰ ਬਹੁਤਾ ਨਹੀਂ ਪਤਾ ਵੀ 13 ਸਾਲ ਉੱਥੇ ਕਿਵੇਂ ਰਹੇ, ਕਿੱਥੇ ਰਹੇ ਜੀ, ਪਰ ਜ਼ਾਹਰ ਹੈ ਵੀ ਉਸ ਉਜੜੇ ਦਿਆਰ ਦੇ ਵਿੱਚ ਰਹਿੰਦਿਆਂ ਵੀ ਉਹਨਾਂ ਦਾ ਜਿਹੜੀ ਵਿਲ ਹੈ, ਸੰਕਲਪ ਹੈ, ਉਹ ਨਹੀਂ ਟੁੱਟੇ। ਔਰ ਇਹੀ ਕਾਰਨ ਹੈ ਵੀ ਅੰਗਰੇਜ਼ਾਂ ਨੇ ਜਾਣਦਿਆਂ ਹੋਇਆਂ ਕਿ ਜਿਹੜੀ ਬਾਬਾ ਰਾਮ ਸਿੰਘ ਦੀ ਲੈਗੇਸੀ ਹੈ, ਵਿਰਸਾ ਹੈ, ਇਹ ਆਉਣ ਵਾਲਿਆਂ ਨੂੰ ਵੀ ਇੰਸਪਾਇਰ ਕਰੇਗਾ। ਇੱਧਰੋਂ ਉਹਨਾਂ ਨੇ ਕੂਕਿਆਂ ਨੂੰ ਦੂਜੇ ਰਸਤੇ ਚਾੜ੍ਹ ਦਿੱਤਾ ਸੀ ਗੁਰੂ ਡੰਮ ਦੇ, ਉੱਧਰ ਆਪਣੀਆਂ ਏਜੰਸੀਆਂ ਰਾਹੀਂ ਇਹ ਗੱਲ ਧੁਮਾ ਦਿੱਤੀ ਕਿ ਬਾਬਾ ਰਾਮ ਸਿੰਘ ਜਿਹੜੇ ਨੇ ਉਹ ਅਜੇ ਵੀ ਜਿਉਂਦੇ ਨੇ, ਚੜ੍ਹਦੀ ਕਲਾ 'ਚ ਨੇ। ਫਿਰ ਉਹਨੇ ਕਿਹਾ ਜੀ ਉੱਥੋਂ ਰੂਸ ਜਾਣਗੇ, ਜਦ ਰੂਸ ਪੰਜਾਬੇ ਆਏਗਾ ਬਾਬਾ ਰਾਮ ਸਿੰਘ ਨਾਲ ਹੋਣਗੇ, ਮਲੇਸ਼ ਖਾਲਸੇ ਦਾ ਅੰਤ ਕਰਨਗੇ, ਪੰਥ ਖਾਲਸਾ ਸਾਜਣਗੇ। ਸੋ ਜਿਵੇਂ ਸੰਤ ਪਿੰਡਾਂ ਵਾਲਿਆਂ ਨੂੰ 20 ਸਾਲ ਸੰਤ ਚੜ੍ਹਦੀ ਕਲਾ 'ਚ ਨੇ ਜੀ ਆਉਣਗੇ, ਅਗਵਾਈ ਦੇਣਗੇ, ਉਸੇ ਕੰਮੇ ਲਾ ਕੇ ਟਕਸਾਲ ਨੂੰ ਜਿਹੜਾ ਬਿਲਕੁਲ ਇਨਇਫੈਕਟਿਵ ਕਰ ਦਿੱਤਾ ਹੈ। ਇਹੀ ਕੰਮ ਕੂਕਿਆਂ ਦੇ ਨਾਲ ਉਹਨਾਂ ਨੇ ਕੀਤਾ ਤੇ ਕੂਕੇ ਮੁੜ ਕੇ ਸਰਕਾਰ ਪ੍ਰਸਤ ਹੋ ਗਏ। ਅੱਜ ਕਾਂਗਰਸ ਦੇ ਝੋਲੀ ਚੁੱਕ ਨੇ
ਜੀ ਜੀ ਹਵਨ ਵੀ ਕਰਵਾਉਂਦੇ ਨੇ, ਹਿੰਦੂ ਤਵੀਆਂ ਦੇ ਸਭ ਤੋਂ ਫਰੰਟ ਸ਼ੋਲਜਰ ਬਣੇ ਹੋਏ ਨੇ। ਸੋ ਬਾਬਾ ਰਾਮ ਸਿੰਘ ਨੂੰ ਮੈਂ ਚਾਹੁੰਦਾ ਸੀ ਵੀ ਉਹਨਾਂ ਦਾ ਬਣਦਾ ਡਿਊ ਜ਼ਰੂਰ ਦਿੱਤਾ ਜਾਏ। ਜੀ 1961 ਦੇ ਵਿੱਚ ਅੱਜ ਦੇ ਦਿਨ ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਤੇ 8 ਹੋਰ ਅਕਾਲੀ ਦਲ ਵਰਕਿੰਗ ਕਮੇਟੀ ਦੇ ਮੈਂਬਰ, ਉਹਨਾਂ ਨੂੰ ਤਨਖਾਹ ਲਾਈ ਗਈ। ਜਥੇਦਾਰ ਅਛਰ ਸਿੰਘ ਅਕਾਲ ਤਖਤ ਦੇ ਜਥੇਦਾਰ ਸਨ। ਇਹਨਾਂ ਦੇ ਉੱਤੇ ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘਾਂ ਨੇ ਅਰਦਾਸ ਕੀਤੀ, ਵਰਤ ਰੱਖੇ ਕਿ ਪੰਜਾਬੀ ਸੂਬਾ ਮਿਲਣ ਤੱਕ ਅਸੀਂ ਜਿਹੜਾ ਹੈ ਉਹ ਵਰਤ ਨਹੀਂ ਛੱਡਾਂਗੇ, ਅਸੀਂ ਜਾਨ ਦੇ ਦਿਆਂਗੇ। ਪਰ ਅਖੀਰ ਭੱਜ ਗਏ ਆਪਣੇ ਉਸ ਤੋਂ। ਸੋ ਇਹਨਾਂ ਨੂੰ ਸਜ਼ਾ ਲਾਈ ਕਿ ਜੀ ਨਿਤਨੇਮ ਤੋਂ ਇਲਾਵਾ ਇੰਨੀਆਂ ਬਾਣੀਆਂ ਹੋਰ ਪੜ੍ਹੋ, ਇੰਨੇ ਦਿਨ 5 ਦਿਨ ਸ਼ਾਇਦ ਲੰਗਰ ਦੇ ਵਿੱਚ ਭਾਂਡੇ ਮਾਂਜੋ, ਜੀ ਜੂਠੇ ਜੁੱਤੀਆਂ ਸਾਫ਼ ਕਰੋ। ਸੋ ਇਹ 1961 ਦੇ ਵਿੱਚ ਹੋਇਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1870 ਦੇ ਵਿੱਚ ਇੰਗਲੈਂਡ ਦੇ ਵਿੱਚ ਵਿਦਿਆ ਜਾਂ ਐਜੂਕੇਸ਼ਨ ਨੂੰ ਇੱਕ ਕੰਪਲਸਰੀ ਕੀਤਾ ਗਿਆ ਕਿ ਸਭ ਨੂੰ ਇਹ ਲੈਣੀ ਪਏਗੀ ਵਿਦਿਆ। 1918 ਦੇ ਵਿੱਚ ਸਰਬੀਆ ਨੇ ਮੌਂਟੀਨੀਗਰੋ ਪ੍ਰੋਵਿੰਸ ਨੂੰ ਆਪਣੇ ਕਬਜ਼ੇ 'ਚ ਲਿਆ ਔਰ ਹੁਣ ਜਦੋਂ ਯੂਗੋਸਲਾਵੀਆ ਟੁੱਟਿਆ ਸੋ ਮੌਂਟੀਨੀਗਰੋ ਵੀ ਕੋਸੋਵੋ ਔਰ ਬੋਸਨੀਆ ਦੀ ਤਰ੍ਹਾਂ ਇੱਕ ਆਜ਼ਾਦ ਦੇਸ਼ ਬਣਿਆ। 1939 ਦੇ ਵਿੱਚ USSR ਨੇ ਫਿਨਲੈਂਡ ਨਾਲੋਂ ਪਹਿਲਾਂ ਆਪਣੇ ਡਿਪਲੋਮੈਟਿਕ ਸਬੰਧ ਤੋੜੇ, ਫਿਰ ਉਹਦੇ ਤੇ ਬੰਬਾਰਡਮੈਂਟ ਕੀਤੀ। ਜੀ 1947 ਦੇ ਵਿੱਚ ਅੱਜ ਦੇ ਦਿਨ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਨੇ ਫਲਸਤੀਨ ਨੂੰ 2 ਹਿੱਸਿਆਂ ਦੇ ਵਿੱਚ ਵੰਡਿਆ, ਫਲਸਤੀਨ ਤੇ ਇਜ਼ਰਾਈਲ, ਜੀ ਮਤਾ ਪਾਸ ਕੀਤਾ। 1949 ਦੇ ਵਿੱਚ ਚਿਆਂਗ ਕਾਈ ਸ਼ੈਕ, ਕਿਉਂਕਿ ਮਾਓ ਤੁੰਗ ਦਾ ਰੈਵੋਲੂਸ਼ਨ ਕਾਮਯਾਬ ਰਿਹਾ, ਚੌਨ ਲਾਈ ਮਾਓ ਤੁੰਗ ਉਸ ਦੀ ਫੋਰਸ, ਉਹਨਾਂ ਨੇ ਚੀਨ ਦੇ ਬਹੁਤ ਵੱਡੇ ਹਿੱਸੇ ਤੇ ਆਪਣਾ ਕੰਟਰੋਲ ਜਮਾਇਆ। ਤਾਂ ਫਿਰ ਜਿਹੜਾ ਇਹਨਾਂ ਦਾ ਪਿੱਠੂ ਸੀ ਬਾਹਰਲੇ ਮੁਲਕਾਂ ਦਾ, ਚਿਆਂਗ ਕਾਈ ਸ਼ੇਕ, ਉਹ ਆਪਣਾ ਖਜ਼ਾਨਾ, ਪੈਸਾ ਔਰ ਹੋਰ ਕੁਝ ਲੈ ਕੇ, ਬਹੁਤ ਸਾਰਾ ਕਲਚਰਲ ਖਜ਼ਾਨਾ ਚਾਈਨਾ ਦਾ, ਉਹ ਫਾਰਮੂਸਾ ਦੌੜ ਗਿਆ। ਜੀ ਉਹ ਫਾਰਮੂਸੇ ਨੂੰ ਅੱਜ ਤਾਈਵਾਨ ਕਿਹਾ ਜਾਂਦਾ ਹੈ। 1951 ਦੇ ਵਿੱਚ ਚਰਚਲ ਜਿਹੜਾ ਹੈ ਉਹ ਦੁਬਾਰਾ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣੇ, ਕਿਉਂਕਿ ਸੈਕੰਡ ਵਰਲਡ ਵਾਰ ਵੇਲੇ ਚਰਚਲ ਸੀ। ਜਦੋਂ ਖਤਮ ਹੋਇਆ ਵਰਲਡ ਵਾਰ ਤੇ ਅੰਗਰੇਜ਼ਾਂ ਨੇ ਬਦਲ ਦਿੱਤਾ, ਲੇਬਰ ਪਾਰਟੀ ਦੀ ਗਵਰਨਮੈਂਟ ਆ ਗਈ, ਮਿਸਟਰ ਐਟਲੀ ਬਣ ਗਿਆ। ਜੀ ਮੈਂ ਕਈ ਵਾਰ ਸੋਚਦਾ ਵੀ ਹਿਸਟਰੀ 'ਚ ਜਿਹੜੀਆਂ ਜੇ ਨੇ ਉਹਨਾਂ 'ਚ ਇੱਕ ਜੇ ਇਹ ਵੀ ਹੈ ਕਿ ਜੇ 1947 ਦੇ ਦੌਰ 'ਚ ਚਰਚਲ ਪ੍ਰਾਈਮ ਮਿਨਿਸਟਰ ਹੁੰਦਾ ਇੰਗਲੈਂਡ ਦਾ, ਜਿਹਨੇ ਸਿੱਖਾਂ ਦੀ ਕੰਟਰੀਬਿਊਸ਼ਨ ਡਿਊਰਿੰਗ ਦਾ ਵਾਰ, ਵੈਸੇ ਵੀ ਉਹ ਐਡਮਾਇਰਰ ਸੀ ਸਿੱਖਾਂ ਦਾ, ਗਾਂਧੀ ਬਾਰੇ, ਇਹਨਾਂ ਬਾਰੇ ਬੜਾ ਪੂਰ ਓਪੀਨੀਅਨ ਸੀ ਉਹਦਾ, ਕਾਂਗਰਸ ਬਾਰੇ, ਜੀ ਤਾਂ ਫਿਰ ਸ਼ਾਇਦ ਸਿੱਖ ਇਵੇਂ ਰੋਲ ਰਲ ਨਾ ਜਾਂਦੇ ਜਿਵੇਂ ਐਟਲੀ ਦੀ ਗਵਰਨਮੈਂਟ ਨੇ, ਲੇਬਰ ਪਾਰਟੀ ਨੇ ਵੀ ਸਿੱਖਾਂ ਨੂੰ ਰੋਲਿਆ। ਲੀਡਰਸ਼ਿਪ ਤਾਂ ਸਾਡੀ ਦੋਸ਼ੀ ਹੈ ਹੀ ਹੈ। ਜੀ ਜੀ 1975 ਦੇ ਵਿੱਚ ਬਿਲ ਗੇਟਸ ਨੇ ਮਾਈਕਰੋਸਾਫਟ, ਜਿਹਨੂੰ ਅੱਜ ਦੁਨੀਆ ਜਾਣਦੀ ਹੈ ਕਿ ਮਾਈਕਰੋਸਾਫਟ ਕੀ ਹੈ, ਇਹ ਉਹਨੇ ਫਾਊਂਡ ਕੀਤੀ। 1982 ਦੇ ਵਿੱਚ ਯੂਨਾਈਟਿਡ ਨੇਸ਼ਨਸ ਦੀ ਜਨਰਲ ਅਸੈਂਬਲੀ ਨੇ ਮਤਾ ਪਾਸ ਕੀਤਾ ਕਿ USSR, ਸੋਵੀਅਤ ਯੂਨੀਅਨ, ਅਫਗਾਨਿਸਤਾਨ 'ਚੋਂ ਆਪਣੀਆਂ ਫੌਜਾਂ ਬਾਹਰ ਕੱਢੇ। ਜੀ 1999 ਦੇ ਵਿੱਚ ਰਾਜੀਵ ਗਾਂਧੀ ਦੀ ਪਾਰਟੀ ਦੀ ਹਾਰ ਹੋਈ, ਪਾਰਲੀਮੈਂਟ ਦੀਆਂ ਚੋਣਾਂ 'ਚ ਉਹਨੇ ਰਿਜ਼ਾਈਨ ਕੀਤਾ। ਪਹਿਲਾਂ ਜਿੱਤ ਗਿਆ ਸੀ 1984 ਐਂਡ 'ਚ ਸਿੱਖਾਂ ਨੂੰ ਗਦਾਰ ਬਣਾ ਕੇ ਭਾਰਤ ਭਰ 'ਚ ਕੈਂਪੇਨ ਕਰਕੇ। ਜੀ 1990 ਦੇ ਵਿੱਚ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਨੇ ਇਰਾਕ ਨੂੰ, ਜਿਹੜਾ ਕਿ ਕੁਵੈਤ ਦੇ ਵਿੱਚ ਜਾ ਵੜਿਆ ਸੀ, 15 ਜਨਵਰੀ ਤੱਕ ਡੈਡਲਾਈਨ ਦਿੱਤੀ ਕਿ ਆਪਣੀਆਂ ਫੌਜਾਂ ਕੱਢੋ, ਨਹੀਂ ਤਾਂ ਅਸੀਂ ਤੁਹਾਨੂੰ ਜਿਹੜਾ ਹਮਲੇ ਦਾ ਸ਼ਿਕਾਰ ਬਣਾਵਾਂਗੇ। ਸੋ ਇਹ ਵਰਲਡ ਹਿਸਟਰੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਦਿਨ ਦੀ ਅਹਿਮੀਅਤ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਸਭ ਤੋਂ ਪਹਿਲਾਂ ਗੁਰਦੁਆਰਾ ਆਮ ਸਾਹਿਬ ਮੋਹਾਲੀ ਵਿਖੇ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਜੀ ਸੰਬੰਧੀ ਦੱਸੋ। ਦੇਖੋ, ਇਹ ਸਾਡੇ ਲਈ ਬੜੇ ਫਿਕਰ ਦਾ ਵਿਸ਼ਾ ਹੈ। ਸਾਡੇ ਬਹੁਤ ਸਾਰੇ ਦਰਸ਼ਕਾਂ ਨੇ, ਸਰੋਤਿਆਂ ਨੇ ਸਾਨੂੰ ਲਿਖਿਆ ਜੀ ਔਰ ਉਹਨਾਂ ਦਾ ਇਹ ਕਹਿਣਾ ਵੀ ਅਸੀਂ ਇਸ ਇਸ਼ੂ ਨੂੰ ਰੋਜ਼ਾਨਾ ਹਾਈਲਾਈਟ ਕਰੀਏ, ਬਾਰ-ਬਾਰ ਇਸ ਦੇ ਉੱਤੇ ਜਿੰਨੀ ਵੀ ਜਾਣਕਾਰੀ ਆ ਉਹ ਦਈਏ। ਅਸੀਂ ਇਸ ਬਾਰੇ ਅੱਜ ਵੀ TV 84 ਨਿਊਜ਼ ਤੇ ਜਿਹਨਾਂ ਸ਼ਖਸੀਅਤਾਂ ਨਾਲ ਗੱਲ ਕਰਾਂਗੇ, ਮੁੱਦਾ ਅਸੀਂ ਹਾਈਲਾਈਟ ਕੀਤਾ ਜੀ। ਪਿਛਲੇ ਦਿਨਾਂ 'ਚ ਵੀ ਅਸੀਂ, ਬੀਤੇ ਦਿਨਾਂ 'ਚ ਭਾਈ ਸਰਬਜੀਤ ਸਿੰਘ ਘੁਮਾਣ, ਭਾਈ ਹਰਪਾਲ ਸਿੰਘ ਚੀਮਾ, ਜਿਹੜੇ ਕਿ ਉੱਥੇ ਗਰਾਊਂਡ ਤੇ ਨੇ, ਜੀ ਉਹਨਾਂ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਹੈ। ਅਸੀਂ ਉਹਨਾਂ ਬਾਰੇ ਚਿੰਤਤ ਹੈ। ਉਹਨਾਂ ਦਾ ਭਾਰ ਘਟ ਰਿਹਾ ਹੈ, 7-8 ਕਿਲੋ ਭਾਰ ਆਲਰੇਡੀ ਘਟ ਚੁੱਕਾ ਹੈ। ਔਰ ਸਾਨੂੰ ਇੱਥੇ ਵੀ ਬਹੁਤ ਸਾਰੇ ਵੀਰਾਂ ਨੇ ਜਿਨ੍ਹਾਂ 'ਚ ਅੱਜ ਇੱਕ ਈਮੇਲ ਡਾਕਟਰ ਅਰਵਿੰਦਰ ਸਿੰਘ ਹੋਰਾਂ ਦੀ ਆਈ ਹੈ ਨਿਊਯਾਰਕ ਤੋਂ। ਜੀ ਉਹਨਾਂ ਨੇ ਸਾਨੂੰ ਕਿਹਾ ਕਿ ਵੀ ਅਸੀਂ ਇਸ ਇਸ਼ੂ ਨੂੰ ਸਟੇਟ ਡਿਪਾਰਟਮੈਂਟ ਦੇ ਹਿਊਮਨ ਰਾਈਟਸ ਵਿੰਗ ਦੇ ਨਾਲ ਲਈਏ। ਨਾਲ ਹੀ ਉਹਨਾਂ ਨੇ ਕਿਹਾ ਵੀ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ, ਐਮਨੈਸਟੀ ਇੰਟਰਨੈਸ਼ਨਲ ਤੱਕ ਵੀ ਹਾਈਲਾਈਟ ਕਰੀਏ। ਔਰ ਉਹਨਾਂ ਨੇ AGPC ਔਰ ਦੂਸਰੀਆਂ ਸੰਸਥਾਵਾਂ ਨੂੰ ਵੀ ਕਿਹਾ ਵੀ ਡਾਇਸਪੋਰਾ ਸਿੱਖ ਇਸ ਨੂੰ ਜਿਹੜਾ ਹੈ ਉਹ ਤਾਕਤ ਦੇਣ।
ਟੋਰਾਂਟੋ ਤੋਂ ਵੀ ਸਾਡੇ ਇੱਕ ਵੀਰ ਨੇ ਈਮੇਲ ਲਿਖ ਕੇ ਸਾਨੂੰ ਇਸ ਬਾਰੇ ਕਿਹਾ ਵੀ ਅਸੀਂ ਇਸ ਦੇ ਉੱਤੇ ਫੋਕਸ ਕਰੀਏ। ਜੀ ਜੀ ਸੋ ਅਸੀਂ ਯਤਨ ਕੀਤਾ ਕਿ ਦੂਸਰੇ ਸਾਡੇ ਚੈਨਲਸ ਦੇ ਉੱਤੇ ਵੀ ਉਹਨਾਂ ਨਾਲ ਗੱਲਬਾਤ ਹੋਏ ਇਸ ਸੰਬੰਧੀ, ਉਹਨਾਂ ਦੇ ਵਰਤ ਸੰਬੰਧੀ। ਅੱਜ ਸ਼ਾਇਦ ਇੱਕ ਦੋ ਹੋਰ ਚੈਨਲ ਵੀ ਇਸ ਨੂੰ ਪਿਕ ਕਰ ਰਹੇ ਨੇ। ਸੋ ਅਸੀਂ ਪੂਰੀ ਹਮਦਰਦੀ ਨਹੀਂ, ਅਸੀਂ ਸਮਝਦੇ ਹਾਂ ਵੀ ਇਹ ਬੜਾ ਕੀ ਇਸ਼ੂ ਹੈ। ਉਹ ਬੜੀ ਦ੍ਰਿੜਤਾ ਦੇ ਨਾਲ ਡਟੇ ਨੇ ਜੀ। ਇਸ ਵੇਲੇ ਲੋਕ ਉਹਨਾਂ ਨੂੰ ਮਿਲਣ ਵੀ ਜਾ ਰਹੇ ਨੇ, ਪਰ ਕਿੰਨੇ ਅਫਸੋਸ ਦੀ ਗੱਲ ਹੈ ਕਿ ਇੱਕ ਪਾਸੇ ਇਹ ਹੋ ਰਿਹਾ ਹੋਏਗਾ ਕਿ ਉਹ ਉਹਨਾਂ ਦਾ ਭਾਰ ਘਟ ਰਿਹਾ ਹੈ, ਉੱਠਣ ਬੈਠਣ ਤੋਂ ਦਿੱਕਤ ਹੈ। ਤੇ ਬਠਿੰਡੇ ਦੇ ਸਪੋਰਟਸ ਸਟੇਡੀਅਮ ਦੇ ਵਿੱਚ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਪ੍ਰਿਯੰਕਾ ਚੋਪੜਾ 8.5 ਕਰੋੜ ਰੁਪਈਆ ਪੰਜਾਬ ਸਰਕਾਰ ਦੇ ਕੇ ਉਹਨੂੰ ਲਿਆਈ ਹੈ। ਉੱਥੇ ਕਬੱਡੀ ਦੀ ਪ੍ਰਮੋਸ਼ਨ ਦੇ ਨਾਂ ਥੱਲੇ ਸਟੇਡੀਅਮ ਦੇ ਵਿੱਚ ਜਿਹੜੀਆਂ ਨੇ ਉਹ ਧਮਾਲਾਂ ਪੈਣਗੀਆਂ। ਪ੍ਰਿਯੰਕਾ ਚੋਪੜਾ ਆਪਣੇ ਠੁਮਕੇ ਲਾਏਗੀ, ਸੁਖਬੀਰ ਬਾਦਲ ਨਾਲ ਉਹਦੇ ਠੁਮਕੇ ਦੇ ਨਾਲ ਠੁਮਕਾ ਲਾਏਗਾ ਜੀ। ਔਰ ਇਹ ਉਹ ਕਹਾਣੀ ਹੈ ਜਿਹਨੂੰ ਮੈਂ ਕਿਹਾ ਕਿ ਜਿਵੇਂ ਚਾਰਲਸ ਡਿਕਨਸ ਨੇ ਟੇਲ ਆਫ ਟੂ ਸਿਟੀਜ਼ ਨਾਵਲ ਲਿਖਿਆ ਸੀ ਕਿ ਵੀ ਇੱਕ ਪਾਸੇ ਐਸ਼ੋ ਇਸ਼ਰਤ ਆਸ਼ੀ ਹੈ, ਦੂਜੇ ਪਾਸੇ ਗੁਰਬਤ ਔਰ ਲੋਕਾਂ ਦੀਆਂ ਮੁੱਢਲੀਆਂ ਸਮੱਸਿਆਵਾਂ ਨੇ। ਸੋ ਇੱਕ ਪਾਸੇ ਸਾਡਾ ਹੋਮਲੈਂਡ ਪੰਜਾਬ, ਇਹ ਬਾਦਲ ਨੇ ਇਹ ਪ੍ਰਿਯੰਕਾ ਤੇ ਇਸ ਕਿਸਮ ਦੇ ਠੁਮਕਿਆਂ ਲਈ, ਨਸ਼ਈਆਂ ਲਈ, ਡਰੱਗ ਮਾਫੀਆ ਲਈ ਛੱਡਿਆ ਹੋਇਆ, ਤੇ ਦੂਸਰਾ ਸਾਡਾ ਪੰਜਾਬ ਹੈ ਜਿੱਥੇ ਅੱਜ ਗੁਰਬਖਸ਼ ਸਿੰਘ ਵਰਗਾ ਜਿਹੜਾ ਸਿੱਖ ਹੈ ਉਹ ਆਪਣੇ ਸਰੀਰ ਦਾ ਮਾਸ ਗਾਲ ਰਿਹਾ ਕਿ ਉਹ ਨੌਜਵਾਨਾਂ ਨੂੰ ਰਿਹਾ ਕੀਤਾ ਜਾ ਸਕੇ। ਢੁੱਡੀਕੇ ਕਲਾਂ ਦੇ ਵਿੱਚ ਸਾਡੇ ਸਿੱਖ ਵੀਰ ਹੁਕਮਨਾਮੇ ਦੇ ਉੱਤੇ ਪਹਿਰਾ ਦਿੰਦੇ ਆ ਜਿਹੜੇ ਨੇ ਉਹ ਪੁਲਿਸ ਜ਼ਬਰ ਦਾ ਸ਼ਿਕਾਰ ਹੋ ਰਹੇ ਨੇ। ਔਰ ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਅੱਜ ਸ਼ਰਧਾਵਾਨ ਸਿੱਖ ਹੈ ਉਹਨੂੰ ਪਤਾ ਨਹੀਂ ਲੱਗਦਾ ਉਹ ਕਿੱਧਰ ਨੂੰ ਜਾਏ। ਜੀ ਜੀ। ਸੋ ਅਸੀਂ ਸਮਝਦੇ ਹਾਂ ਵੀ ਸਾਡੀ ਪੂਰੀ ਹਮਾਇਤ ਹੈ ਉਸ ਕਾਜ਼ ਨੂੰ। ਔਰ ਵੱਧ ਤੋਂ ਵੱਧ ਜਿਹੜੇ ਸਾਡੇ ਡਾਇਸਪੋਰਾ 'ਚ ਬੈਠੇ ਸਿੱਖ ਨੇ ਉਹ ਪੰਜਾਬ ਵਿਚਲੇ ਆਪਣੇ ਰਿਸ਼ਤੇਦਾਰਾਂ ਨੂੰ, ਸਨਈਆਂ ਨੂੰ, ਸੱਜਣਾਂ ਨੂੰ ਵੀ ਇਸ ਬਾਰੇ ਜਾਗਰੂਕ ਕਰਨ। ਜੀ ਡਾਕਟਰ ਸਾਹਿਬ ਧੰਨਵਾਦ। ਪ੍ਰੋਗਰਾਮ ਦੇ ਅੰਤ ਵਿੱਚ ਸਰ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਅਸੀਂ ਲਹਿੰਦੇ ਪੰਜਾਬ ਦੇ ਕਵੀ ਸ਼ਾਹ ਹੁਸੈਨ ਉਹਨਾਂ ਦੀ ਰਚਨਾ ਨੂੰ ਚੁਣੇ ਔਰ ਉਹਨਾਂ ਦਾ ਜਿਵੇਂ ਅਧਿਆਤਮਕ ਹੀ ਸਬਜੈਕਟ ਹੁੰਦਾ ਜੀ ਔਰ ਇਹੀ ਰਿਮਾਈਂਡਰ ਹੈ ਕਿ ਇਹ ਜੀਵਨ ਬੜੀ ਚਾਰ ਦਿਹਾੜੇ ਦੀ ਖੇਡ ਹੈ। ਅਲਟੀਮੇਟਲੀ ਸਭ ਨੇ ਜਾਣਾ ਹੈ ਤੇ ਇੱਥੇ ਅਸੀਂ ਜੀਵਨ ਨੂੰ ਸਕਾਰਥਾ ਕਰੀਏ ਰੱਬ ਦੀ ਯਾਦ ਦੇ ਵਿੱਚ, ਰੱਬ ਦੀ ਇਬਾਦਤ ਦੇ ਵਿੱਚ। ਜੀ। ਤੇ ਉਹ ਇਹ ਕਹਿੰਦੇ ਨੇ, ਨੀ ਮਾਏ ਸਾਨੂੰ ਖੇਡਣ ਦੇ, ਮੇਰਾ ਵਤ ਖੇਡਣ ਕੌਣ ਆਸੀ। ਇੱਕ ਕੀੜੀ ਪਿਆ ਦਰਸ ਭਲੇਰਾ, ਥਰ ਹਰ ਕੰਪੇ ਕੋਈ ਇਹ ਜੀ ਮੇਰਾ। 100 ਗੁਣਵੰਤਾ ਵਿਆਹ ਰੂਪ ਚੰਗੇਰਾ, ਅੰਗ ਲਾਵੇ ਕਿ ਮੂਲ ਨਾ ਲਾਸੀ। ਇਹ ਜਗ ਝੂਠਾ ਦੁਨੀਆ ਫਾਨੀ, ਇਵੇਂ ਗਈ ਮੇਰੀ ਐਲ ਜਵਾਨੀ। ਗਫਲਤ ਨਾਲ ਮੇਰੀ ਉਮਰ ਵਿਹਾਨੀ, ਜੋ ਲਿਖਿਆ ਸੋਈ ਹੋਸੀ। ਸ਼ਾਹ ਹੁਸੈਨ ਫਕੀਰ ਰਬਾਣਾ, ਸੋ ਹੋਸੀ ਜੋ ਰੱਬ ਦਾ ਭਾਣਾ। ਓੜਕ ਇੱਥੋਂ ਉੱਥੇ ਜਾਣਾ, ਇਸ ਵੇਲੇ ਨੂੰ ਪਛੋਤਾਸੀ। ਮੇਰਾ ਵਤ ਖੇਡਣ ਕੌਣ ਆਸੀ। ਜੀ। ਸੋ ਬੜੇ ਖੂਬਸੂਰਤ ਨੇ ਇਹ ਦੋਨੋਂ ਹੀ ਉਹਨਾਂ ਦੇ ਸ਼ੇਅਰ ਕਿ ਉਹ ਆਪਣੇ ਆਪ ਨੂੰ ਹੀ ਸੰਬੋਧਨ ਕਰਕੇ ਕਹਿ ਰਹੇ ਨੇ। ਜਿਵੇਂ ਗੁਰਬਾਣੀ ਦਾ ਇੱਕ ਸ਼ਬਦ ਜਦੋਂ ਮੈਂ ਇਹ ਪੜ੍ਹ ਰਿਹਾ ਸੀ ਤੇ ਮੇਰੇ ਮਨ 'ਚ ਆ ਰਹੇ ਸੀ ਕਿ ਔਰ ਇਹ ਵੀ ਸ਼ਬਦ ਉਹਨਾਂ ਨੇ ਵੀ ਥਰ ਹਰ ਸ਼ਬਦ ਇਸਤੇਮਾਲ ਕੀਤਾ ਔਰ ਗੁਰਬਾਣੀ 'ਚ ਵੀ ਐਗਜ਼ੈਕਟ ਥਰ ਹਰ ਕੰਪੈ ਬਾਲਾ ਜੀਓ ਕਿ ਵੀ ਜਿਹੜੀ ਬਾਲੜੀ ਹੈ, ਬੱਚੀ ਹੈ, ਉਹ ਥਰ ਥਰ ਕੰਬ ਰਹੀ ਹੈ ਕਿ ਉਹਦੇ ਪਤੀ ਨੇ ਆਉਣਾ ਉਸ ਦੇ ਕੋਲ ਤੇ ਉਸ ਨੂੰ ਲੱਗਦਾ ਵੀ ਉਹ ਉਹਨੂੰ ਪਾਏਗੀ ਕਿ ਨਹੀਂ ਪਾਏਗੀ, ਕਿ ਉਹ ਗੁਣਾਂ ਤੋਂ ਸਖਣੀ ਹੈ, ਪਤੀ ਉਸ ਦਾ ਸਰਵ ਗੁਣਵਾਨ ਹੈ, ਉਹ ਉਹਨੂੰ ਆਪਣੇ ਅੰਗ ਨਾਲ ਲਾਏਗਾ ਕਿ ਨਹੀਂ ਲਾਏਗਾ। ਔਰ ਇਹ ਰੂਹ ਤੇ ਆਤਮਾ ਦਾ ਮੇਲ ਹੈ, ਨਿਰੰਕਾਰ ਦਾ ਮੇਲ ਹੈ ਕਿ ਨਿਰੰਕਾਰ ਸਾਡੇ ਔਗਣ ਹਾਰਿਆਂ ਨੂੰ ਆਪਣਾ ਹਿੱਸਾ ਬਣਾਏਗਾ, ਆਪਣਾ ਪਿਆਰ ਦੇਗਾ ਕਿ ਨਹੀਂ। ਜੀ। ਸੋ ਇਹੀ ਉਹ ਗੱਲ ਕਹਿੰਦੇ ਨੇ ਕਿ ਵੀ ਮੇਰਾ ਵਤ ਖੇਡਣ ਕੌਣ ਆਸੀ, ਕੌਣ ਮੈਨੂੰ ਅਪਣਾਏਗਾ। ਥਰ ਹਰ ਕੰਪੇ ਕੋਈ ਇਹ ਜੀ ਮੇਰਾ, ਕਿ ਮੇਰਾ ਇਹ ਜਿਹੜਾ ਕੰਬਦਾ ਕਿ ਮੇਰਾ 100 ਗੁਣਵੰਤ ਹੈ, ਕਿ ਰੱਬ ਜਿਹੜਾ ਉਹ ਗੁਣਾਂ ਨਾਲ ਭਰਪੂਰ ਹੈ। ਅੰਗ ਲਾਵੇ ਕਿ ਮੂਲ ਨਾ ਲਾਸੀ, ਕਿ ਲਾਏਗਾ ਕਿ ਨਹੀਂ ਲਾਏਗਾ। ਫਿਰ ਆਪਣੇ ਆਪ ਨੂੰ ਇਹ ਰਿਮਾਈਂਡ ਕਰਵਾਉਂਦੇ ਨੇ ਕਿ ਇਹ ਜਗ ਝੂਠਾ ਦੁਨੀਆ ਫਾਨੀ, ਇਹ ਫਾਨੀ ਦੁਨੀਆ ਹੈ, ਖਤਮ ਹੋਣ ਵਾਲੀ ਹੈ। ਇਵੇਂ ਗਈ ਮੇਰੀ ਐਲ ਜਵਾਨੀ, ਮੇਰੀ ਜਵਾਨੀ ਗੁਜ਼ਰਦੀ ਜਾਂਦੀ ਹੈ, ਮੈਂ ਰੱਬ ਨੂੰ ਯਾਦ ਨਹੀਂ ਕੀਤਾ। ਗਫਲਤ ਨਾਲ ਮੇਰੀ ਉਮਰ ਵਿਹਾਣੀ, ਜੋ ਲਿਖਿਆ ਮੈਂ ਸੁੱਤੀ ਰਹੀ ਹਾਂ ਤੇ ਮੇਰੀ ਉਮਰ ਲੰਘ ਗਈ।
ਮੇਰਾ ਪਤੀ ਆਇਆ, ਮੈਂ ਤਾਂ ਸੁੱਤੀ ਸੀ, ਜਦ ਜਾਨੀ ਰੱਬ ਨੂੰ ਮੈਂ ਆਪਣੇ ਜੀਵਨ ਦੇ ਵਿੱਚ ਧਿਆਇਆ ਹੀ ਨਹੀਂ ਹੈ। ਤੇ ਨਤੀਜਾ ਇਹ ਹੈ, ਸ਼ਾਹ ਹੁਸੈਨ ਫਕੀਰ ਰਬਾਣਾ, ਜੋ ਹੋਸੀ ਸੋ ਹੋਸੀ ਜੋ ਰੱਬ ਦਾ ਭਾਣਾ, ਓੜਕ ਇੱਥੋਂ ਉੱਥੇ ਜਾਣਾ, ਇਸ ਵੇਲੇ ਨੂੰ ਪਛੋਤਾਸੀ। ਕਿ ਜਦੋਂ ਅਖੀਰਲਾ ਵੇਲਾ ਆਇਆ ਫਿਰ ਇਹ ਪਛਤਾਵਾ ਹੋਏਗਾ ਕਿ ਅਸੀਂ ਜ਼ਿੰਦਗੀ ਆਪਣੀ ਜਵਾਨੀ ਗਫਲਤ ਦੇ ਵਿੱਚ, ਦੁਨਿਆਵੀ ਵਿਸ਼ਿਆਂ ਵਿਕਾਰਾਂ ਦੇ ਵਿੱਚ, ਦੁਨਿਆਵੀ ਐਸ਼ੋ ਇਸ਼ਰਤ ਦੇ ਵਿੱਚ ਗੁਜ਼ਾਰੀ ਤੇ ਇਸ ਜੀਵਨ ਦੇ ਵਿੱਚ ਆਪਣੇ ਸੌ ਨੂੰ, ਆਪਣੇ ਪਿਆਰੇ ਨੂੰ, ਆਪਣੇ ਪ੍ਰੀਤਮ ਨੂੰ, ਆਪਣੇ ਪਤੀ ਨੂੰ, ਆਪਣੇ ਰੱਬ ਨੂੰ ਜੀ ਯਾਦ ਨਹੀਂ ਕੀਤਾ, ਪਿਆਰ ਨਹੀਂ ਕੀਤਾ, ਉਸ ਨੂੰ ਅਸੀਂ ਅਪਣਾਇਆ ਨਹੀਂ ਤੇ ਇਸ ਤਰ੍ਹਾਂ ਇਹ ਜੀਵਨ ਜਿਹੜਾ ਹੈ ਇਹ ਬਿਰਥਾ ਗਿਆ। ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫੇਰ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।